ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੀ ਜਥੇਬੰਦੀ ਸਾਥ ਵਿੱਚ ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਜਿਹੜੀਆਂ ਤਰੀਕਾਂ ਨੇ ਐਲਾਨਣ ਸੰਬੰਧੀ ਧਰਨਾ ਜਾਰੀ ਹੈ ਔਰ 10 ਨਵੰਬਰ ਦੇ ਇਕੱਠ ਨੂੰ ਲੈ ਕੇ ਜਿਵੇਂ ਨੌਜਵਾਨ ਵਿਦਿਆਰਥਣਾਂ ਨੇ ਪੁਲਿਸ ਦੇ ਜ਼ਬਰ ਦਾ ਮੁਕਾਬਲਾ ਕੀਤਾ, ਉਸ ਨਾਲ ਸੰਬੰਧਿਤ ਕੁਝ ਵੀਡੀਓ ਕਲਿੱਪਸ ਜਿਹੜੀਆਂ ਨੇ ਵਾਇਰਲ ਹੋਈਆਂ ਨੇ ਔਰ ਜਿਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਵਿਦਿਆਰਥਣ ਹਰਮਨਪ੍ਰੀਤ ਕੌਰ ਦੀ ਕਲਿੱਪ ਜਿਹੜੀ ਹੈ ਉਹ ਸ਼ਾਮਲ ਹੈ। ਸੋ ਇਹ ਸਿੱਖ ਚੈਲੰਜ ਦਾ ਜਿਹੜਾ ਸ਼ਾਨਦਾਰ ਨਮੂਨਾ ਹੈ ਔਰ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਔਰ ਸੁਨੇਹਾ ਸਪਸ਼ਟ ਹੈ ਕਿ ਪੰਜਾਬ ਦੱਬਣ ਵਾਲਾ ਨਹੀਂ ਹੈ ਅਤੇ ਪੰਜਾਬ ਦੀ ਨੌਜਵਾਨੀ ਆਪਣੇ ਹੱਕ ਲੈਣ ਲਈ ਕਮਰ ਕੱਸੇ ਘਰੀ ਬੈਠੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? देखो, हालां ਅਸੀਂ ਪਿਛਲੇ ਪਰਸੋਂ ਦਾ ਸ਼ੋਅ ਦਾ ਜਿਹੜਾ ਲਾਸਟ ਸੈਗਮੈਂਟ ਸੀ ਉਹ ਟ੍ਰਿਬਿਊਟ ਹੀ ਸੀ, ਜਿਸ ਅੰਦਾਜ਼ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਨ ਜਨਰਲ ਔਰ ਜਿਹੜੀ ਲੀਡਰਸ਼ਿਪ ਸੱਤ ਜਥੇਬੰਦੀ ਦੀ ਹੈ ਜਿਸ ਦਾ ਬਹੁਤ ਚੰਗਾ ਰੋਲ ਰਿਹਾ। ਉਹਨਾਂ ਨੇ ਇਸ ਬਹਾਨੇ ਨਾਲ ਪੰਜਾਬ ਯੂਨੀਵਰਸਿਟੀ ਦੇ ਉੱਤੇ, ਜਿਵੇਂ ਅਸੀਂ ਕਿਹਾ ਸੀ, ਉਹ ਤਾਂ ਲੰਬੇ ਵਕਤ ਤੋਂ ਆ ਰਹੀ ਹੈ, ਸਮਾਜੀਆਂ ਦਾ ਹੀ ਕੰਟਰੋਲ ਰਿਹਾ। ਪੰਜਾਬੀ ਨੂੰ ਵੀ ਉਹਨਾਂ ਨੇ ਬੜਾ ਖੁੰਝੇ ਲਾ ਕੇ ਰੱਖਿਆ ਸੀ ਔਰ ਹਰ ਪੱਖੋਂ ਡਿਸਕ੍ਰਿਮੀਨੇਸ਼ਨ ਹੌਲੀ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਵੱਲ ਪੇਸ਼ਕਦਮੀ ਔਰ ਖਾਸ ਤੌਰ 'ਤੇ ਹੁਣ ਜਿਹੜੀ ਵਾਈਸ ਚਾਂਸਲਰ ਮਾਈ ਲਾਈ ਹੈ ਸਿੱਧੀ RSS ਨਾਲ ਸੰਬੰਧਿਤ। ਔਰ ਉਹਨਾਂ ਨੇ ਜਿਹੜਾ 1947 ਦੇ ਐਕਟ ਦੇ ਥੱਲੇ, ਕਿਉਂਕਿ ਲਾਹੌਰ ਤੋਂ ਜਦੋਂ ਇਹ ਯੂਨੀਵਰਸਿਟੀ ਇੱਧਰ ਆਈ ਸ਼ਿਮਲਾ ਹੁਸ਼ਿਆਰਪੁਰ, ਔਰ ਸੈਨੇਟ ਜਿਹੜੇ ਇੱਕ ਸਿਸਟਮ ਹੈ ਕਿ ਇੰਨੇ ਨੋਮੀਨੇਟ ਹੋਣਗੇ, 2/3 ਜਿਹੜੇ ਆਲਰੇਡੀ ਗ੍ਰੈਜੂਏਟ ਬਣ ਚੁੱਕੇ ਹੁੰਦੇ ਨੇ, ਉਹਨਾਂ 'ਚੋਂ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਔਰ ਉਹ ਵੱਡੇ ਫੈਸਲਿਆਂ ਦੇ ਵਿੱਚ ਜਾਂ ਦੂਸਰੇ ਤੀਸਰੇ ਡੈਮੋਕ੍ਰੈਟਿਕ ਇੱਕ ਪਾਰਟਿਸਿਪੇਸ਼ਨ ਹੈ। ਔਰ ਬਣਿਆ ਵੀ ਇਹ ਸਾਰਾ ਚੰਡੀਗੜ੍ਹ ਹੀ, ਜਿਵੇਂ ਅਸੀਂ ਕਿਹਾ ਵੀ 28 ਪਿੰਡ ਜਿਹੜੇ ਪਵਾਨ ਦੇ ਉਜਾੜੇ ਗਏ, ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਉਸ ਥਾਂ ਦੇ ਉੱਤੇ। ਹਾਲਾਂ ਸੱਥ ਨੇ ਪਿਛਲੇ ਪੀਰੀਅਡ ਦੇ ਵਿੱਚ ਹੋਰ ਵੀ ਲੜਾਈਆਂ ਸਫਲਤਾ ਦੇ ਨਾਲ, ਜਿੱਥੇ ਕਿ ਉਹ ਫੋਕਸ ਰੱਖ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਭਾਈ ਜਿਹਦੇ 'ਚ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਹੋ ਸਕੇ। ਔਰ ਇਹ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਔਰ ਹੌਲੀ ਪਹਿਲਾਂ ਸੀਮਤ ਧਰਨੇ ਤੱਕ ਸੀ, ਪਹਿਲਾਂ ਚੋਣ ਜਿੱਤੀ ਸੱਥ ਨੇ ਵਾਈਸ ਪ੍ਰੈਜ਼ੀਡੈਂਟ ਔਰ ਨੌਜਵਾਨ ਸ਼ਾਇਦ ਅਸ਼ਮੀਤ ਸਿੰਘ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਬਹੁਤ ਵਧੀਆ ਉਸ ਦਾ ਬੋਲਣ ਦਾ ਅੰਦਾਜ਼ ਔਰ ਪਰਸਨੈਲਿਟੀ। ਲੇਕਿਨ ਕਈ ਵਾਰ ਇਹ ਹੁੰਦਾ ਵੀ ਕੁਛ ਐਸੀਆਂ ਸਡਨ ਘਟਨਾਵਾਂ ਡਿਵੈਲਪਮੈਂਟਸ ਹੁੰਦੀਆਂ ਨੇ ਜਿੱਥੇ ਤੁਹਾਡੇ ਓਵਰਆਲ ਉਸ ਖਿੱਤੇ ਦਾ ਜਾਂ ਲੋਕਾਂ ਦਾ ਜਾਂ ਓਵਰਆਲ ਇਸ ਵੇਲੇ ਚੱਲ ਕੀ ਰਿਹਾ ਉਸ ਦਾ ਤੁਸੀਂ ਟੈਂਪਰੇਚਰ ਮਹਿਸੂਸ ਕਰ ਸਕਦੇ। ਹਾਲਾਂ ਜਦੋਂ ਇਕੱਠ ਦੀ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਦੇ, ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀਆਂ ਕਿਸਾਨ ਧਿਰਾਂ, ਵਿਦਿਆਰਥੀ ਜਥੇਬੰਦੀਆਂ, ਦੂਸਰੀਆਂ NGOs ਔਰ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਜਿਹੜੇ ਨੇ ਉਹ ਜਿਵੇਂ ਹੁੰਦਾ ਹੈ ਕਿ ਵੀ ਚਾਅ ਨਾਲ ਆਏ ਕਿ ਵੀ ਇਹ ਸਾਡੇ ਬੱਚੇ ਬੱਚੀਆਂ ਨੇ ਇਸ ਇਸ਼ੂ ਨੂੰ ਚੁੱਕਿਆ, ਅਸੀਂ ਨਾਲ ਖੜ੍ਹਨਾ। ਉਹਨਾਂ 'ਚ 80 90 ਸਾਲ ਦੀਆਂ ਮਾਈਆਂ ਅਤੇ ਦੂਜੇ ਵੀ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ 'ਚ 47 ਤੋਂ ਬਾਅਦ ਜਿਹੜਾ ਉਹ ਆਪਣੀਆਂ ਪੜ੍ਹਾਈਆਂ ਕੀਤੀਆਂ ਸੀ, ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਤਾਂ ਲੱਖਾਂ ਸਟੂਡੈਂਟ ਇਸ ਪੀਰੀਅਡ ਦੇ ਵਿੱਚ ਆਏ, ਸਫਲ ਥਾਵਾਂ 'ਤੇ ਪਹੁੰਚੇ। ਈਵਨ ਮਨਮੋਹਨ ਸਿੰਘ ਵੀ ਪ੍ਰਾਈਮ ਮਿਨਿਸਟਰ ਉੱਥੇ ਟੀਚਰ ਹੈ, ਕਿੰਨੇ ਹੋਰ ਜਿਹੜੇ ਨੇ ਡਿਸਟਿੰਗੁਇਸ਼ਡ ਲੋਕ। ਔਰ ਉਸ ਸਾਰੇ ਨੂੰ ਔਰ ਇਸ ਮਾਮਲੇ 'ਚ ਕਿਉਂਕਿ ਪੰਜਾਬ ਸਰਕਾਰ ਨੇ ਵੀ ਸਰੈਂਡਰ ਕੀਤਾ ਹੋਇਆ ਅਮਿਤ ਸ਼ਾਹ ਦੇ ਸਾਹਮਣੇ, ਭਗਵੰਤ ਮਾਨ ਨੇ ਉਹਦੇ 'ਤੇ ਤਾਂ ਹੁਣ ਇੱਕ ਚਿੱਤਰਕਾਰ ਕੀ ਕਲਾਕਾਰ ਹੈ, ਉਹਨੇ ਕਿਹਾ ਕਿ 28,000 ਏਕੜ ਜ਼ਮੀਨ ਜਿਹੜੀ ਹੈ ਕਿ 2800 ਏਕੜ ਭਗਵੰਤ ਮਾਨ ਨੇ ਆਸਟ੍ਰੇਲੀਆ 'ਚ ਖਰੀਦੀ ਹੈ। ਨਹੀਂ, ਉਹ ਸਾਰਾ ਕਰਪਸ਼ਨ ਤਾਂ ਉੱਥੇ ਚੱਲ ਰਹੀ ਹੈ ਔਰ ਇਹ ਕਿਉਂਕਿ ਏਜੰਸੀਆਂ ਨੂੰ ਪਤਾ ਹੁੰਦਾ, ਉਹ ਫਿਰ ਬਾਂਹ ਮਰੋੜ ਕੇ ਬਿਠਾ ਲੈਂਦੇ ਨੇ ਕਿ ਭਾਈ ਤੁਸੀਂ ਕੀ ਕਰਨਾ। ਅਸੀਂ ਜ਼ਿਕਰ ਕੀਤਾ ਸੀ ਕਿ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਉਹਦਾ ਇੰਟਰਸਟ ਹੀ ਨਹੀਂ ਸੀ, ਉਹ ਆਪਣਾ ਟੱਬਰ ਨੂੰ ਜਿਹੜਾ ਉਹ ਪੈਸੇ ਇਕੱਠੇ ਕਰਨ, ਕੋਈ ਹੋਟਲ ਬਣਾ, ਕੋਈ ਇਸ ਕੰਮ 'ਚ ਲੱਗਿਆ ਸੀ। ਇਹ ਅਮਲੀ ਸੁਖਬੀਰ ਬਾਦਲ, ਇਹਦਾ ਤਾਂ ਬਿਲਕੁਲ ਹੀ ਇਹਨੂੰ ਤਾਂ ਹਨੇਰੇ ਤੇ ਚਾਨਣ ਦੇ ਵਿੱਚ ਵੀ ਫਰਕ ਪਤਾ ਨਹੀਂ ਹੈ ਔਰ ਇਹਨਾਂ ਨੇ ਜਿਹੜਾ ਕੀ ਕਰਨਾ ਸੀ। ਸੋ ਇਸ ਸਭ ਦੇ ਬਾਵਜੂਦ ਕਿ ਇਕੱਠ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਸੀ, ਪੰਜਾਬ ਸਰਕਾਰ ਦਾ ਜ਼ਬਾਨੀ ਕਲਾਮੀ ਦਾ ਬਿਆਨ ਭਗਵੰਤ ਮਾਨ ਦਾ ਜਾਂ ਦੂਜਾ, ਲੇਕਿਨ
ਉਹਨਾਂ ਨੇ ਪੰਜਾਬ ਦੇ ਮੋਹਾਲੀ ਤੇ ਅੰਬ ਸਾਹਿਬ ਐਂਟਰੈਂਸਸ ਤੋਂ ਵੀ ਰੋਕਿਆ ਔਰ ਈਵਨ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਜਿਹੜੇ ਐਂਟੀ ਰਾਈਟਿੰਗ ਪੰਜਾਬ ਦੇ ਪੁਲਿਸ ਵਾਲੇ ਉਹ ਸਪੌਟ ਕੀਤੇ ਗਏ, ਉਹਨਾਂ ਨੂੰ ਸ਼ਰਮ ਦਿੱਤੀ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੁੱਟਣ ਆਏ ਹੋ ਪੰਜਾਬ ਦਾ ਇਹਦੇ ਨਾਲ ਕੀ। ਤੇ ਚੰਡੀਗੜ੍ਹ ਪੁਲਿਸ ਦਾ ਤਾਂ ਉਹਨਾਂ ਨੇ ਜਿਹੜੇ 5 ਗੇਟ ਸੀ ਯੂਨੀਵਰਸਿਟੀ ਸਾਰੇ ਹੀ ਬੰਦ ਕਰਤੇ, ਕੋਈ ਜਾ ਨਹੀਂ ਸਕਦਾ। ਔਰ ਇੰਨੀ ਕੁ ਹਰਾਸਮੈਂਟ ਇਸ ਲੈਵਲ ਤੇ, ਇਹਦੇ ਬਾਵਜੂਦ ਜਿਵੇਂ ਸਟੂਡੈਂਟਸ ਨੇ ਇੱਕ ਗੇਟ ਨੂੰ ਭੰਨ ਕੇ ਅੰਦਰ ਦਾਖਲ ਹੋਏ, ਬਾਕੀ ਵੀ ਉਹਦੇ ਨਾਲ ਜੁਆਇਨ ਕੀਤੇ। ਉਸ ਪੀਰੀਅਡ ਦੇ ਵਿੱਚ ਜਿਹੜੇ ਆਰਗੂਮੈਂਟ ਨੇ ਜਾਂ ਦੂਜੇ ਨੇ ਉਹਦੇ 'ਚ ਸਾਹਮਣੇ ਆਇਆ ਵੀ ਇਕੱਲੇ ਨੌਜਵਾਨ ਹੀ ਆਪਣੇ ਆਪ ਦੇ ਵਿੱਚ ਜਿਹੜੇ ਨੇ ਉਹ ਕਲੈਰਿਟੀ ਨਾਲ ਜਾਂ ਮਜ਼ਬੂਤੀ ਨਾਲ ਜਾਂ ਅੱਗੇ ਵਧਣ ਦਾ ਜਿਹੜਾ ਉਹ ਜਜ਼ਬਾ ਨਹੀਂ ਰੱਖਦੇ। ਬੀਬੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਇਸ ਪੱਖੋਂ। ਹਾਲਾਂ ਇੱਕ ਉਹਨਾਂ ਦੀ ਵਿਦਨ ਸਟੂਡੈਂਟ ਯੂਨੀਅਨ ਜਿਹੜੀ ਬੀਬੀ ਹੈ ਉਸ ਦੀ ਪ੍ਰੈਜੈਂਟੇਸ਼ਨ ਦਾ ਕਿਆ ਕਹਿਣੇ, ਉਹਨਾਂ ਦਾ ਨਾਂ ਜਾਂ, ਕਿਉਂਕਿ ਬਹੁਤ ਵਾਰ ਭਾਵੇਂ ਸੋਸ਼ਲ ਮੀਡੀਆ ਤੇ ਸਾਰੀਆਂ ਵੀਡੀਓ ਕਲਿੱਪਸ ਨੇ ਲੇਕਿਨ YouTube ਬਹੁਤ ਸਟ੍ਰਿਕਟ ਹੈ, ਉਹ ਤਾਂ ਕਾਪੀਰਾਈਟ ਦੇ ਉੱਤੇ ਆ ਜਾਂਦਾ। ਈਵਨ ਸਾਡਾ ਜਿਹੜਾ ਓਪਨਿੰਗ ਮਿਊਜ਼ਿਕ ਸੀ ਸ਼ੋਅ ਦਾ ਉਹ ਵੀ ਹੁਣ ਬਹੁਤ ਵਾਰੀ ਅਸੀਂ ਨਹੀਂ ਵਜਾ ਸਕਦੇ ਕਿਉਂਕਿ ਉੱਤੇ ਵੀ ਉਹਨਾਂ ਨੇ ਕਾਪੀਰਾਈਟ ਦਾ ਦਾਅਵਾ ਠੋਕਿਆ ਹੋਇਆ। ਹੁਣ ਇਸ ਪੀਰੀਅਡ ਦੇ ਵਿੱਚ ਜਿਹੜੀ ਅੱਜ ਇੱਕ ਵੀਡੀਓ ਕਲਿੱਪ ਚਾਰੇ ਪਾਸੇ ਵਾਇਰਲ ਹੈ, ਛੋਟੇ ਜਿਹੇ ਕੱਦ ਦੀ ਅਨੰਦਪੁਰ ਸਾਹਿਬ ਦੀ ਬੱਚੀ ਸੈਕੰਡ ਈਅਰ ਦੀ ਐਂਥਰੋਪੋਲੋਜੀ ਉਸ ਦੀ, ਹੁਣ ਦੇਖਦੇ ਹਾਂ ਤਾਂ ਲੱਗਦਾ ਵੀ ਨਹੀਂ ਵੀ ਯੂਨੀਵਰਸਿਟੀ ਸਟੂਡੈਂਟ ਹੈ, ਸਕੂਲ ਸਟੂਡੈਂਟ ਹੀ। ਹਰਮਨਪ੍ਰੀਤ ਕੌਰ, ਮੈਂ ਕਿਹਾ ਇੱਕ ਪਾਸੇ ਹਰਮਨਪ੍ਰੀਤ ਕੌਰ ਹਾਕੀ ਜਿਤਾ ਕੇ ਲਿਆਈ ਹੈ, ਵੀ ਉਹਨੇ ਹਰਮਨਪ੍ਰੀਤ ਕੌਰ ਨੇ ਜਿਵੇਂ ਰਜਿਸਟ ਕੀਤਾ, ਜਿਵੇਂ ਚੈਲੰਜ ਕੀਤਾ, ਕਿਉਂਕਿ ਵਿਮਨ ਪੁਲਿਸ ਉਹਨਾਂ ਨੇ ਅੱਗੇ ਕੀਤੀ, ਇੱਕ ਨੇ ਉਹਦੀ ਬਾਂਹ ਫੜ ਲਈ ਔਰ ਅਖੀਰ ਗੁੱਸੇ 'ਚ ਅੱਖਾਂ ਲਾਲ ਕਰਕੇ ਉਹਨੇ ਕਿਹਾ ਮੇਰੀ ਬਾਂਹ ਛੱਡ ਦੇ ਨਹੀਂ ਤਾਂ ਆਪ ਦਾ ਹਿਸਾਬ ਲਾ ਲਈ। ਹੁਣ ਇਹ ਵੀਡੀਓ ਕਲਿੱਪ ਅਸੀਂ ਦਿਖਾਉਣ ਤੋਂ ਗੁਰੇਜ਼ ਕਰ ਰਹੇ ਹਾਂ ਕਿ ਵੀ ਸਾਨੂੰ ਬਲੌਕ ਹੀ ਨਾ ਕਰ ਦੇਣ। ਹੁਣ ਇਹ ਇੰਨੀ ਕੁ ਵਾਇਰਲ ਵੀ ਹੋਈ ਔਰ ਉਹਦੇ ਇੱਕ ਸਟਾਰ ਬਣ ਗਈ। ਉਹਨੇ ਕਿਹਾ ਕਿ ਵੀ ਮੈਂ ਅਨੰਦਪੁਰ ਦੀ ਰਹਿਣ ਵਾਲੀ ਹਾਂ, ਸਾਡੇ ਮਾਤਾ ਪਿਤਾ ਨੇ ਸਾਡਾ ਇਤਿਹਾਸ ਪੜ੍ਹ ਲਓ, ਜੇ ਤੁਸੀਂ ਇਤਿਹਾਸ ਪੜ੍ਹਿਆ ਹੋਏ ਤਾਂ ਤੁਸੀਂ ਰੋਕਣ ਦੀ ਹਿੰਮਤ ਹੀ ਨਾ ਕਰਦੇ। ਔਰ ਮੈਂ ਦੇਖ ਰਿਹਾ ਸੀ ਵੀ ਈਵਨ ਟ੍ਰਿਬਿਊਨ ਵਰਗੀ ਹਿੰਦੂਤਵੀ ਅਖਬਾਰ ਉਹਨੂੰ ਵੀ ਲੱਗਾ ਵੀ ਉਹਨੇ ਪੂਰੀ ਹੈਡਲਾਈਨ ਬਣਾ ਕੇ ਇਹਦੇ ਤੇ ਸਟੋਰੀ ਕੀਤੀ ਹੈ, ਬਾਂਹ ਛੱਡ ਹਰਮਨਪ੍ਰੀਤ ਕੌਰ ਡਿਫਾਈਂਸ ਡਿਊਰਿੰਗ ਪੰਜਾਬ ਯੂਨੀਵਰਸਿਟੀ ਪ੍ਰੋਟੈਸਟ ਗੋਜ਼ ਵਾਇਰਲ। The clip where she is saying ਫਿਰ ਆਪਣਾ ਹਿਸਾਬ ਲਾ ਲਈ quickly spread online with many hailing the students' calm but firm response as symbolic of the growing frustration among the। ਹੁਣ ਇਹ ਪੂਰੀ ਸਟੋਰੀ ਇਹੀ ਹੈ ਜੋ ਮੈਂ ਕਿਹਾ, ਪਰ ਈਵਨ ਇਹਨਾਂ ਦਾ ਇਹਦਾ ਨੋਟਿਸ ਲੈਣਾ ਵੀ, ਇਹ ਜਦੋਂ ਏਜੰਸੀਆਂ ਸਾਰੇ ਨੂੰ ਐਵੈਲੂਏਟ ਕਰਦੀਆਂ ਨੇ ਔਰ ਇਸ ਦੇ ਉੱਤੇ ਜਿਹੜਾ ਈਵਨ ਹਰਪ੍ਰੀਤ ਸਿੰਘ ਜਵੰਦਾ ਜਿਨ੍ਹਾਂ ਦੀਆਂ ਹਿਊਮਨ ਇੰਟਰਸਟ ਸਟੋਰੀਜ਼ ਬੜੀਆਂ ਦਿਲਚਸਪ ਹੁੰਦੀਆਂ ਨੇ ਔਰ ਉਹਨਾਂ ਨੇ ਵੀ ਇਸ ਦੇ ਉੱਤੇ ਇਹ ਜਿਹੜੀ ਡਿਫਾਈਂਸ ਹੈ, ਗੱਲ ਕਰ ਲਈ ਹਰਮਨਪ੍ਰੀਤ ਕੌਰ ਜਾਂ ਅਸ਼ਮੀਤ ਸਿੰਘ ਜਾਂ ਕਿਸੇ ਹੋਰ, ਇਹ ਇੱਕ ਉਹ ਕਲਚਰ ਹੈ ਸਿੱਖ ਨੌਜਵਾਨੀ ਦਾ ਜਿਸ ਦੇ ਵਿੱਚ ਸਿੰਘਣੀਆਂ ਵੀ ਬਰਾਬਰ ਦੀ ਸ਼ਰੀਕ ਨੇ ਜਿਨ੍ਹਾਂ ਨੇ ਡਿਫਾਈਂਸ ਦਿੱਤੀ। ਅਜੇ ਵੀ ਧਰਨਾ ਚੱਲ ਰਿਹਾ, ਉਹ ਕਹਿੰਦੇ ਨੇ ਡੇਟਾ ਅਨਾਉਂਸ ਕਰੋ। ਉਹਨਾਂ ਨੇ ਕਿਹਾ ਜੇ ਅਸੀਂ ਸਰਕੂਲਰ ਵਾਪਸ, ਉਹਨਾਂ ਨੇ ਕਿਹਾ ਨਹੀਂ ਡੇਟਾ ਅਨਾਉਂਸ ਕਰੋ, ਸੈਨੇਟ ਦੀਆਂ ਕਦੋਂ ਨੇ। ਤੇ ਹਰਪ੍ਰੀਤ ਸਿੰਘ ਜਵੰਦਾ ਨੇ ਓਵਰਆਲ ਜਿਹੜਾ ਮਾਹੌਲ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਵੰਜ ਤੇ ਟੰਗਿਆ ਖਾਕੀ ਕੱਛਾ ਨਾਗਪੁਰ ਦਾ ਜ਼ੋਰ, ਇਸ ਨੂੰ ਪਹਿਲਾਂ ਲਵਾਓ ਕਿਸੇ ਵੀ ਕੀਮਤ ਤੇ। ਉਹ ਲਾਇਆ, ਉਹਨਾਂ ਨੇ ਕਿਹਾ ਜੀ ਆਹ ਕੱਛਾ ਟੰਗਿਆ, ਇਹ ਅਸੀਂ ਇੱਥੋਂ ਕੱਢ ਦੇਣਾ ਇਹਨਾਂ ਦਾ RSS ਦਾ। ਵਾਹ ਵਾਹ ਹਟਵਾ ਤੁਰਿਆ ਜਾਂਦਾ ਸਿੱਖ ਨੌਜਵਾਨ, ਸਿਪਾਹੀ ਨੇ ਖਿਲਾਰ ਲਿਆ, ਕਿੱਧਰੋਂ ਆਇਆ ਤੇ ਕਿੱਧਰ ਚੱਲਿਆ, ਬੜੀ ਕਲਾਮੀ ਕਰਦੇ ਨੇ। ਖੜਕੇ ਨਾਲ ਦਿੱਤਾ ਜਵਾਬ, ਤੈਨੂੰ ਕਿਸ ਨੇ ਹੱਕ ਦਿੱਤਾ ਸਵਾਲ ਪੁੱਛੋ। ਸਾਡਾ ਪੰਜਾਬ, ਸਾਡੀਆਂ ਜ਼ਮੀਨਾਂ, ਸਾਡੀ ਯੂਨੀਵਰਸਿਟੀ ਤੇ ਹੋਰ ਵੀ ਕਈ ਤੁਰੇ ਫਿਰਦੇ, ਉਹਨਾਂ ਨੂੰ ਕਿਉਂ ਨਹੀਂ ਪੁੱਛਿਆ? ਮੈਨੂੰ ਇਸ ਕਰਕੇ ਕਿ ਮੇਰਾ ਦਾੜਾ ਤੇ ਸਿਰ ਤੇ ਦਸਤਾਰ ਹੈ, ਅੱਗਿਓਂ ਥੜਕ ਗਿਆ, ਜਾਓ ਜੀ ਜਿੱਧਰ ਜਾਣਾ। ਦਲੀਲ ਨਾਲ ਗੱਲ ਕਰਦੀ ਇੱਕ ਹੋਰ ਧੀ ਪਾਸਿਓਂ ਕਿਸੇ ਨੇ ਕੋਹਣੀ ਮਰੋੜ ਦਿੱਤੀ, ਚੱਲਦੀ ਗੱਲ ਚੋਂ ਮੂੰਹ ਦੂਜੇ ਪਾਸੇ ਕਰਕੇ ਆਖਣ ਲੱਗੀ ਬਾਂਹ ਛੱਡ ਦੇ, ਜੇ ਮੈਂ ਆਪਣੀ ਆਈ ਤੇ ਆ ਗਈ ਫਿਰ ਵੇਖੀ। ਛੇਤੀ ਨਾਲ ਛੱਡ ਕੇ ਪਰਾਂ ਹੋ ਗਈ ਸਪੈਂਡ। ਕਾਮਰੇਡ ਧਿਰ ਅਕਸਰ ਭਾਈ ਦੀਪ ਸਿੱਧੂ ਦਾ ਮਜ਼ਾਕ ਉਡਾਉਂਦੀ ਆਈ, ਰਾਜ ਕਰੇਗਾ ਖਾਲਸੇ ਵਾਲੇ ਸੰਕਲਪ ਬਾਰੇ, ਕਿੰਤੂ ਪਰੰਤੂ ਜੇ ਰਾਜ ਮਿਲ ਵੀ ਗਿਆ ਤਾਂ ਲੀਡਰਸ਼ਿਪ ਕਿੱਥੋਂ ਆਊ? ਇਹ ਹੁਣ ਵੀ ਇੱਥੇ ਵੀ ਇਹੀ ਗੱਲਾਂ ਕਰਦੇ। ਆ ਲੋ ਜਵਾਬ, ਇੰਜ ਪੈਦਾ ਹੋ ਲੀਡਰਸ਼ਿਪ, ਖੁੰਬਾਂ ਵਾਂਗ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਪੜ੍ਹੀ ਲਿਖੀ, ਸੀਨੇ ਅੰਦਰ ਆਪਣੇ ਰਾਜ ਦੀ ਚਿਣਕ ਲਈ ਭੋਏ ਹੇਠ ਦੱਬੇ ਜਵਾਲਾਮੁਖੀ,
ਸੜਾਂਦ ਮਾਰਦੀ ਨਕਾਰੀ ਹਾਕਮਾਂ ਦੇ ਤਲਵੇ ਚੱਟਣ ਲਈ ਤਤਪਰ ਵੱਡੀ ਭੀੜ ਤੋਂ ਕੋਹਾਂ ਦੂਰ ਸਪਸ਼ਟਤਾ ਦਲੀਲ ਵਾਲਾ ਚੱਪੂ ਫੜੀ ਮਾਨਸਿਕ ਤੇ ਸਰੀਰਕ ਆਜ਼ਾਦੀ ਵਾਲੇ ਸਮੁੰਦਰ ਵਿੱਚ ਗੋਤੇ ਲਾਉਣ ਲਈ ਤਿਆਰ ਬਰ ਤਿਆਰ। ਸਾਹਮਣੇ ਵਰਤ ਰਹੀ ਕਲਾ ਕਰਾਮਾਤ ਅੱਖੀਂ ਵੇਖ ਲਵੋ। ਭਟਕ ਗਏ ਨੇ ਕੁਝ ਗੱਭਰੂ, ਫੇਰ ਇੱਕ ਦਿਨ ਮੁੜ ਆਉਣਗੇ। ਮੁੱਖ ਹੋਣਾ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਔਰ ਕਦੇ ਨਹੀਂ, ਕਿਉਂਕਿ ਉਹਨਾਂ ਨੇ ਕੁਛ ਆਪਣਿਆਂ ਨੂੰ ਵੀ ਕਿਹਾ ਔਰ ਉਹਨਾਂ ਨੇ ਕਿਹਾ ਵੀ ਹਰੇਕ ਅਖੀਰ ਵਿੱਚ ਹਰੇਕ ਉਸ ਧਿਰ ਦਾ ਦਿਲੋਂ ਧੰਨਵਾਦ ਜਿਹੜੀ ਯੂਨੀਵਰਸਿਟੀ ਅੰਦੋਲਨ ਵਿੱਚ ਹੁਣ ਤੀਕਰ ਬੱਚਿਆਂ ਦੇ ਨਾਲ ਹੋ ਕੇ ਤੁਰੀ। ਔਰ ਮੈਂ ਇਸ ਸੈਗਮੈਂਟ ਦੀ ਕਨਕਲੂਜਨ 'ਚ ਜਿਹੜੀ ਇੱਕ ਛੋਟੀ ਜਿਹੀ ਨਜ਼ਮ ਹੈ, ਇਹ ਅਖੀਰ 'ਚ ਉਹਨਾਂ ਨੇ ਮਲਕੀਤ ਸਰਪੰਚਾ ਕਿਹਾ, ਸੋ ਜ਼ਾਹਰ ਹੈ ਮਲਕੀਤ ਸਿੰਘ ਸਰਪੰਚ ਨੇ, ਕਿਉਂਕਿ ਇਹ ਬੀਬੀ ਹਰਮਨਪ੍ਰੀਤ ਕੌਰ ਔਰ ਇੱਕ ਦੂਸਰੀਆਂ ਬੀਬੀਆਂ ਨੇ ਵੀ ਜਿੰਨੀ ਬੋਲਡਨੈਸ ਦਿਖਾਈ ਹੈ ਇਹ ਉਹਨਾਂ ਨੂੰ ਸਮਰਪਿਤ ਹੈ। ਔਰ ਉਹਦੇ ਤੋਂ ਉਹਨਾਂ ਨੇ ਕਿਹਾ, ਭਾਵੇਂ ਕੋਮਲ ਇਹ ਕਲੀਆਂ ਨੇ ਚਾਵਾਂ ਦੇ ਨਾਲ ਪਲੀਆਂ ਨੇ, ਪਰ ਕਿਸੇ ਸ਼ੇਰਨੀ ਜਾਈਆਂ ਨੇ ਜਦੋਂ ਰੋਬ ਵਿੱਚ ਆਈਆਂ ਨੇ। ਮਾਈ ਭਾਗੋ ਦੀਆਂ ਵਾਰਸ ਨੇ ਅਣਖ ਜ਼ਮੀਰਾਂ ਜਾਗਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਲਿਖੀਆਂ ਪੱਥਰ ਤੇ ਲਾਈਨਾਂ ਨੇ ਇਹ ਸ਼ੇਰਾਂ ਦੀਆਂ ਭੈਣਾਂ ਨੇ, ਖਿਆਲ ਇਹਨਾਂ ਦੇ ਸੁੱਚੇ ਨੇ ਤਾਈਓ ਸਿਰ ਇਹ ਉੱਚੇ ਨੇ। ਕਰਦੀਆਂ ਯਾਦ ਮਾਂ ਗੁਜਰੀ ਨੂੰ ਮੂਰਤਾਂ ਹਨ ਤਿਆਗ ਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਜੀਵਨ ਇਹਨਾਂ ਦਾ ਭਗਤੀ ਆ, ਉਹੀਓ ਮਨ ਵਿੱਚ ਸ਼ਕਤੀ ਆ। ਇਤਿਹਾਸ ਆਪਣਾ ਪੜ੍ਹੀਆਂ ਨੇ ਤਾਈਓ ਸੱਚ ਲਈ ਅੜੀਆਂ ਨੇ। ਤੇਰੀ ਹਿੱਕ ਵਿੱਚ ਵਜਣੇ ਨੇ ਬਿਆਨ ਗੋਲੀ ਜੇ ਦਾਗ ਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਜ਼ਰਾ ਪੜ੍ਹ ਇਹਨਾਂ ਚਿਹਰਿਆਂ ਨੂੰ ਕਰਨਾ ਹੈ ਦੂਰ ਹਨੇਰਿਆਂ ਨੂੰ। ਜੇ ਮੋਮ ਵੇਖਣ ਨੂੰ ਲੱਗਦੀਆਂ ਨੇ ਬਣ ਕੇ ਜਵਾਲਾ ਮਗਦੀਆਂ ਨੇ। ਕਰਗੀ ਧਰਦੀਆਂ ਤੇਗਾਂ ਨੇ ਤੇ ਢਾਲਾਂ ਜਿਉਂ ਫੌਲਾਦ ਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਅਖੀਰਲਾ ਸੈਂਟੈਂਸ ਹੈ, ਅੱਗੇ ਵੱਧ ਲੈਣ ਦੇ ਛਾਵਾਂ ਨੂੰ ਨਾ ਫੜ ਤੂੰ ਧਰਮੀ ਬਾਹਾਂ ਨੂੰ। ਸਮਝ ਬੁਲਬੁਲ ਹੱਥ ਤੂੰ ਪਾਵੀਂ ਨਾ, ਕਿਤੇ ਅੱਖਾਂ ਤੂੰ ਕਢਵਾਵੀਂ ਨਾ। ਮਲਕੀਤ ਸਰਪੰਚਾ ਮਾਣ ਧਰਤੀ ਨੂੰ ਵੇਖ ਕੇ ਨਸਲਾਂ ਜਾਗਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ। ਸੋ ਨਾਈਸ, ਸੋ ਬਿਊਟੀਫੁਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਸਕੀਰਤ ਸਿੰਘ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ। ਔਰ ਫਿਰ ਜ਼ਿੰਦਾਬਾਦ ਜ਼ਿੰਦਾਬਾਦ। ਔਰ ਗਿੱਲਨ ਜੀ ਵੀ, ਔਰ ਫਿਰ ਇਸ ਤਰ੍ਹਾਂ ਹਰਮਨ ਪੰਨੂ ਜੀ ਵੀ, ਜਤਿੰਦਰ ਸਿੰਘ ਜੀ ਵੀ, ਸੋਇਨ ਮਾਲ ਜੀ ਔਰ ਮੁਹੰਮਦ ਜੂਨਸ ਜੀ ਵੀ। ਔਰ ਇਹ ਸਾਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕਮ ਕਹਿੰਦੇ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਗੋਬਿੰਦਰ ਮਾਨ ਜੀ ਔਰ ਫਿਰ ਹਾਂਜੀ ਗੁਸਕੇ ਜੀ ਔਰ ਮੁਹੰਮਦ ਜੂਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜ਼ੁਲਮ ਕभी लंबा नहीं चल सकता, जब हद से बढ़ जाता है तो अल्लाह पाक का इंसाफ शुरू हो जाता है। अब खालिस्तान एक हकीकत बन चुका है और बहुत जल्द कहने ऐसे कौम हिंदुत्वी जुल्म से आज़ाद होगी। और बहुत शुक्रिया इन्हां भावां लई, पर जुल्म नूं भी चैलेंज करना पैंदा है। अदरवाइज एक जुल्म करदा जाए दूसरा सहंदा जाए तो फिर सदियां भी ਜਿਹੜੀਆਂ ਨੇ ਉਹ ਬੀਤ ਸਕਦੀਆਂ ਨੇ ਜ਼ੁਲਮ ਸਹਿੰਦਿਆਂ ਸਹਿੰਦਿਆਂ। ਬਿਲਕੁਲ। ਖਾਲਿਦ ਜਾਵੇਦ ਜੀ ਵੀ ਔਰ ਇੰਦਰਪ੍ਰੀਤ ਸਿੰਘ ਸੰਧੂ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਨਰਿੰਦਰ ਮੈਜਿਕ ਜੀ ਔਰ ਇੱਕ ਨੇ ਟੀਮ TV84 ਆਲਵੇਜ਼ ਸਟੇ ਸਟਰੋਂਗ ਐਂਡ ਬੋਲਡ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਫਿਰ ਇਸੇ ਤਰ੍ਹਾਂ ਸਾਨੂੰ ਉਹਨਾਂ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਕਿਹਾ ਹੈ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੂਨਸ ਜੀ ਕਹਿੰਦੇ ਅੱਛਾ तो लाल किला शाहजहां ने बनाया था, अभी अभी आप से पता चला है जी। और फिर इसी तरह जयवाल जी भी और फिर इस तरह जसविंदर सिद्धू जी भी टिब्बियां दे कहंदे शहर बठिंडा दे जसवंत सिद्धू जी कहंदे टिब्बियां दे शहर बठिंडा दे पिंड ਚੱਠੇਵਾਲਾ ਤੋਂ ਦੇਖ ਰਹੇ ਹਾਂ। ਵਾਹ
ਸਾਰਾ ਉਹਨਾਂ ਨੇ ਵੀਰਵਾਰ ਬਹੁਤ ਵਾਰੀ ਉਹਨੂੰ ਇੱਕ ਜਿਹੜਾ ਬਠਿੰਡੇ ਦਾ ਹੀ ਸੀ ਬਹੁਤ ਪ੍ਰੋਮਿਨੈਂਟ ਬਲਵੰਤ ਗਾਰਗੀ, ਉਸ ਨੂੰ ਐਡਰੈਸ ਕਰਦੇ ਆ, ਕਹਿੰਦੇ ਸੀ ਟਿੱਬਿਆਂ ਦੇ ਸ਼ਹਿਰ ਬਠਿੰਡੇ ਤੋਂ। ਹਾਂਜੀ, ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਔਰ ਬਾਜ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਪਲੀਜ਼ ਡੋਂਟ ਫੋਰਗੇਟ ਮੀ, I'm from Bhopal, MP. My questions and writings were also discussed by you. I love you, Dr. Saab, and Khalsa Zindabad. All true Gursikhs Zindabad. ਬਾਜ ਸਿੰਘ ਜੀ ਤੁਹਾਨੂੰ ਨਹੀਂ ਭੁੱਲੇ, ਤੁਹਾਡਾ ਸਗੋਂ ਫਿਕਰ ਹੁੰਦਾ ਹੈ, ਤੁਸੀਂ ਚੜ੍ਹਦੀ ਕਲਾ ਚ ਰਹੋ ਔਰ ਇਵੇਂ ਹੀ ਤੁਹਾਡੇ ਜਜ਼ਬਾਤ ਬੁਲੰਦੀਆਂ ਵੱਲ ਹੋਰ ਜਾਣ। ਹਾਂਜੀ, ਸੁਰਿੰਦਰ ਸਿੰਘ ਜੀ ਵੀ ਗੁਰਫਤਿਹ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਡਾਕਟਰ ਅਮਰਜੀਤ ਸਿੰਘ ਜੀ ਕਹਿੰਦੇ ਨੇ ਤੁਹਾਨੂੰ, ਔਰ ਫਿਰ ਇਸੇ ਤਰ੍ਹਾਂ ਕਹਿੰਦੇ ਵੇ ਕਿ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਆਜ਼ਾਦੀ ਹੱਲ ਹੈ। ਔਰ ਮੁਹੰਮਦ ਯੂਨਸ ਜੀ ਕਹਿੰਦੇ ਕਿ ਡਾਕਟਰ ਸਾਹਿਬ ਫਾਈਨਲ ਜੰਗ ਲਾਜ਼ਮੀ नहीं, जाकूब जी ने, मोहम्मद जाकूब जी कहते हैं कि डॉक्टर साहब फाइनल जंग जड़ी लाजमी हो गई है। हिंदी में कहते हैं ज़्यादा नहीं, युद्ध होगा, मोदी की नफरत इंडिया को तबाह कर सकती है, बर्बाद कर सकती है। जदों युद्ध होएगा ਜਾਂ जंग होएगी। सो इसी तरह सुरिंदर सिंह जी भी खालसा जिंदाबाद कहते हैं। और गुर ਕਰਮ ਜਿਹੜੇ ਨੇ ਮਿਸ਼ਨ ਜਿਹੜੇ ਨੇ ਉਹ ਕਹਿੰਦੇ ਨੇ, ਪਤਾ ਨਹੀਂ ਇਹਨਾਂ ਦਾ ਕੀ ਕਹਿਣ ਦਾ ਮਤਲਬ ਹੈ। ਭਾਈ ਸਾਹਿਬ ਦੋ ਰਸਤੇ ਸੀ ਸਾਡੇ ਕੋਲ, ਬਹੁਤ ਕੱਚਾ ਮਾਲ ਸੀ, ਪ੍ਰਚਾਰ ਲਈ ਤੂੰ ਵੱਧ ਤੋਂ ਵੱਧ ਸਿੰਘ ਬਣਾਉਂਦੇ, ਦੂਜਾ ਰਸਤਾ ਆਪਣਾ ਰਾਜ ਪ੍ਰਾਪਤ ਕਰ, ਜੇ ਉਹਨਾਂ ਬਚਾ ਲਈਏ, ਉਹਨਾਂ ਨੂੰ ਕਹਿੰਦੇ ਬਚਾ ਲਈਏ। ਦੇਖੋ ਅਸੀਂ ਕੋਈ ਇਸ ਕਿਸਮ ਦਾ ਇੱਕ ਗੱਲ ਬੜੀ ਕਲੀਅਰ ਹੈ ਕਿ ਪੋਲੀਟੀਕਲ ਪਾਵਰ ਦੇ ਨਾਲ ਬਹੁਤ ਸਾਰਾ ਜੁੜਿਆ ਹੁੰਦਾ ਹੈ। ਇਸ ਵੇਲੇ ਸਾਡੀ ਸਟਰਗਲ ਖਾਲਿਸਤਾਨ ਇੱਕ ਪੋਲੀਟੀਕਲ ਟੈਰੀਟਰੀ ਲਈ ਹੈ, ਜਿੱਥੇ ਆਲਰੇਡੀ ਸਾਡਾ ਨਿਊਕਲੀਅਸ ਪੰਜਾਬ ਹੈ ਔਰ ਨਾਲ ਲੱਗਦੇ ਜਿਹੜੇ ਪੰਜਾਬੀ ਬੋਲਦੇ ਸਿੱਖ ਇਲਾਕੇ ਨੇ ਉਹ ਸਾਡਾ ਕਲੇਮ ਹੈ। ਔਰ ਬਿਲਾਲ ਅਹਿਮਦ ਜੀ ਵੀ ਕਹਿੰਦੇ ਹੈਲੋ ਡਾਕਟਰ ਸਾਹਿਬ ਨਾਲ ਸਿਸਟਰ ਨੀਲਮ ਕੌਰ ਜੀ, ਵੈਰੀ ਬਿਊਟੀਫੁਲ ਮਾਰਨਿੰਗ ਹੇਅਰ ਇਨ ਲਾਹੌਰ। ਕੱਲ ਦਾ ਪ੍ਰੋਗਰਾਮ ਬਹੁਤ ਵਧੀਆ ਸੀ। ਸਿਸਟਰ ਨੀਲਮ ਜੀ ਕੀ ਕਾਲੀ ਐਨਕੋ में बहुत सोहने लगते सी, थैंक यू सो मच। और फिर इसी तरह अमरजीत सैनी जी भी और सतनाम सिंह जी भी राज कहते करेगा खालसा। और फिर इसी तरह मोहम्मद जाकूब जी कहते हैं कि डॉक्टर साहब आप भी प्लीज़ खालिस्तान के लिए अपनी जद्दोजहद को टैक्स कर दें, जहाँ फिर वक्त है खालिस्तान हासिल, यही वक्त है खालिस्तान हासिल करने का, इससे अच्छा मौका और नहीं हो सकता। जी जी जी, उस पासे वाली गल जा रही है, टाइम उधर ही पॉइंट आउट कर रहे हैं जी। मंकी बॉय जी भी फतेह बुलाते ने और फिर इसी तरह गुरप्रकाश सिंह जी भी फतेह बुलाते ने और मोहम्मद जाकूब जी ਜਿਹੜੇ ਕਹਿੰਦੇ ਨੇ ਕਿ ਧਰਮਿੰਦਰ ਮਰ ਚੁੱਕਾ ਹੈ, ਜਿਹੜੀ ਤੁਸੀਂ ਗੱਲ ਕੀਤੀ ਕਿ ਨਹੀਂ ਉਹ ਤਾਂ ਚਲੋ ਹਾਂਜੀ। ਫਿਰ ਇਸੇ ਤਰ੍ਹਾਂ ਲੈ ਗਏ ਨੇ ਹਸਪਤਾਲ ਤੋਂ, ਦਾ ਮਤਲਬ ਹੈ ਵੀ हाँ खेड खत्म है। हाँ जी। फिर गुरदीप सिंह और कुलदीप कौर, राजविंदर कौर, फिर राजविंदर कौर जी कहते हैं कि हाँ जी डॉक्टर साहब अमरजीत जी ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਸੁਖਜੀਵਨ ਬੱਚੂ ਥੈਂਕਸ ਕਹਿੰਦੇ ਨੇ। ਮਿਰ ਜਿਹੜੇ ਕਹਿੰਦੇ ਨੇ ਕਿ ਗ੍ਰੇਟ ਕਮੈਂਟਰੀ ਸਰ, ਮਾਈ ਡੌਗ ਕੋਲੀਗਸ have been picked from GMC Srinagar, all are innocent, pray for Kashmir। ਫਵਾਦ ਜੀ ਬਹੁਤ ਸ਼ੁਕਰੀਆ, ਤੁਸੀਂ ਕੀਤਾ। ਮੈਨੂੰ ਫਿਕਰ ਸੀ ਜਦੋਂ ਹੀ ਮੈਂ ਡਾਕਟਰਾਂ ਦੇ ਛਾਪੇ ਔਰ ਚੁੱਕਣ ਦਾ ਦੇਖਿਆ, ਤੁਸੀਂ ਵੀ ਖਿਆਲ ਚ ਆਏ। ਔਰ ਇਹ ਹੁਣ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਹਰਾਸਮੈਂਟ, ਜਿਹੜਾ ਪੜ੍ਹਿਆ ਲਿਖਿਆ ਰੋਟੀ ਖਾਂਦਾ ਤਬਕਾ ਹੈ ਐਕੈਡੈਮਿਕਸ ਦੇ ਵਿੱਚ, ਉਹਨੂੰ ਹੁਣ ਇਹ ਗਦਾਰ ਸਾਬਤ ਕਰਨਗੇ ਹਰ ਪਾਸੇ। ਕੁਲਦੀਪ ਸਿੰਘ ਖਾਲਿਸਤਾਨ ਜਿਹੜੇ ਲਿਖਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮਿਸ਼ਰਾ ਸਿੰਘ ਜੀ ਵੀ ਇਹ ਕਹਿੰਦੇ ਕਿ ਲਾइक करो। और फिर इसी तरह हाँ जी मोहम्मद जाकूब जी, बात तो सही है कि पाकिस्तान में इस्लामी निज़ाम नहीं है। और फिर इस तरह सुखविंदर सिंह जी भी मोहम्मद जाकूब जी कहते हैं कि इंडिया में तो हिंदू राज है आ चुका है, मगर पाकिस्तान में इस्लामी निज़ाम जो है नहीं है। और फिर इस तरह सतनाम औजला जी भी और बाज सिंह जी कहते न्यू सेक्स ऑफ अदर कल्चर backgrounds will be given by any priority in Khalistan। and second ਬਾਜ ਸਿੰਘ ਜੀ ਸਿੱਖ ਹੈ, ਭਾਵੇਂ ਕੋਈ ਨਵਾਂ ਬਣਿਆ ਪੁਰਾਣਾ ਬਣਿਆ, ਤੁਸੀਂ ਹਮੇਸ਼ਾ ਹੀ
ਵੈਲਕਮ ਹੋ। ਕਦੇ ਵੀ ਇਸ ਕਿਸਮ ਦਾ ਹੈ ਹੀ ਨਹੀਂ, ਕੋਈ ਸਾਡੇ ਚੋਂ ਲਾਈਨ ਹੀ ਨਹੀਂ ਹੈ ਕਿ ਕੌਣ, ਕੋਈ ਜ਼ਾਤ ਪਾਤ ਨਹੀਂ, ਕੋਈ ਦੂਜਾ ਨਹੀਂ, ਸਿੱਖ ਸਿੱਖ ਹੈ। New interested Sikhs will be given land or jobs in Khalistan. ਫਿਰ ਕਹਿੰਦੇ new interested Sikhs already working in a government department will be provided with a shifting opportunity to work for the Khalsa government. ਆਫ ਕੋਰਸ। ਔਰ ਯੂਜ਼ਰ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਨੀਲਮ ਕੌਰ ਮੈਡਮ ਥੈਂਕ ਯੂ ਸੋ ਮਚ ਫॉर this very informative program. ਬਹੁਤ ਸ਼ੁਕਰੀਆ। ਔਰ ਕਹਿੰਦੇ from ਹੈਦਰਾ ਕੀ ਕਹਿੰਦੇ ਹਰਵਿੰਦਰ ਕੌਰ ਪਤਾ ਨਹੀਂ ਓਕੇ ਉਹਨਾਂ ਦਾ ਨਾਮ ਫਿਰ ਹਰਵਿੰਦਰ ਕੌਰ ਹੋਣਾ ਜੀ। ਔਰ ਕੁਰੈਸ਼ੀ ਜੀ ਖਾਲਸਾ ਕਹਿੰਦੇ ਨੇ those watching please press like and ਫਿਰ ਇਸੇ ਤਰ੍ਹਾਂ ਹਾਂਜੀ ਬਿਲਾਲ अहमद जी कहते हैं कि डॉक्टर साहब ब्लूमबर्ग की रिपोर्ट में अमित शाह अजीत डोवाल का नाम प्रूफ के साथ कनाडा को दिया गया। अजीत डोवाल और अमित शाह में दम है तो यूएसए आकर देखे। ਉਹ ਨਹੀਂ ਹੁਣ ਤਾਂ ਦੌੜ ਰਹੇ ਨੇ, ਈਵਨ ਇੰਡੀਅਨ ਮੀਡੀਆ 'ਚ ਕਿਤੇ ਨਾ ਕਿਤੇ ਆ ਵੀ ਸ਼ਾਇਦ ਉਹ ਰਿਜ਼ਾਈਨ ਕਰੇ। ਉਹ ਤਾਂ ਦੌੜੇ ਹੋਏ ਨੇ, ਉਹ ਤਾਂ ਮੇਨ ਹੈ ਹੀ ਅਜੀਤ ਡੋਵਾਲ ਹੀ ਉੱਥੋਂ ਇੰਸਟਰਕਸ਼ਨ ਦੇ ਰਿਹਾ ਸੀ। और अमरजीत खान जड़े फुल सपोर्ट खालसा जिंदाबाद कहते हैं। राजनप्रीत सिंह और बिलाल जी कहते हैं न्यू जनरेशन अगर चाहे तो बहुत कुछ कर सकती है। बांग्लादेश और नेपाल लद्दाख इसकी एग्जाम्पल है। मुझे न्यू जनरेशन से बहुत उम्मीद है। और ऑफर जड़े ने वो भी खालसा जिंदाबाद कहते हैं। बलविंदर सिंह जी भी और तरजिंदर सिंह जी भी फिर इसी तरह ਕਿਹੜੇ ਨੇ ਤਜਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਨੂਪਾ ਜੀ ਵੀ ਔਰ ਬਾਜ ਰੰਧਾਵਾ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਬਿਕਰਮਜੀਤ ਸਿੰਘ ਜੀ ਵੀ ਬਾਜ ਰੰਧਾਵਾ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੀ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।